ਅਗਲੀ ਖਬਰ ਵੱਲ ਚਲੀਏ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦੀ ਜਿਹੜੀ ਇਕੋਨਮੀ ਆ ਕਾਫੀ ਬੈਡ ਚੱਲ ਰਹੀ ਆ। ਅਨਪਲਾਇਮੈਂਟ ਬਹੁਤ ਜ਼ਿਆਦਾ ਆ। ਨਵੇਂ ਲੋਕਾਂ ਨੂੰ ਨਵੇਂ ਜਿਹੜੇ ਸਟੂਡੈਂਟਸ ਆ ਉਹ ਗ੍ਰੈਜੂਏਟ ਹੋਏ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀ। ਤੇ ਅੱਜ ਯੂਕੇ ਦੀ ਜਿਹੜੀ ਆ ਰਿਪੋਰਟ ਆਈ ਆ। ਯੂਕੇ ਦੇ ਵਿੱਚ ਵੀ ਜਿਹੜੀ ਅਨਪਲਾਇਮੈਂਟ ਆ ਕਹਿੰਦੇ 50 ਸਾਲਾਂ ਬਾਅਦ ਇੰਨੀ ਹਾਈ ਹੋ ਗਈ ਆ। ਇੰਨੀ ਹਾਈ ਆ ਵੀ 16 ਸਾਲ ਤੋਂ ਲੈ ਕੇ 24 ਸਾਲਾਂ ਦੇ ਜਿਹੜੇ ਬੱਚੇ ਆ ਯੂਨੀਵਰਸਿਟੀ ਚੋਂ ਗ੍ਰੈਜੂਏਟ ਹੋ ਰਹੇ ਆ ਉਹਨਾਂ ਦੇ ਵਿੱਚ ਅਨਪਲਾਇਮੈਂਟ ਰੇਟ 16.1% ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈ। ਇੰਡੀਆ ਨਹੀਂ ਹੈ, ਯੂਕੇ ਦੀ ਆਪਾਂ ਗੱਲ ਕਰ ਰਹੇ ਹੈਗੇ ਆ। ਸੋ 5 ਸਾਲਾਂ ਬਾਅਦ ਬਹੁਤ ਜ਼ਿਆਦਾ ਜਿਹੜੀ ਅਨਪਲਾਇਮੈਂਟ ਯੂਕੇ ਦੇ ਵਿੱਚ ਹੋਈ ਆ। 5.2% ਆ ਓਵਰੇਜ। ਪਰ ਜਿਹੜੇ ਯੰਗ ਬੱਚੇ ਆ ਉਹ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਆ ਉਹ 16.1%। 16 ਸਾਲ ਤੋਂ 24 ਸਾਲ ਵਾਲਿਆਂ ਦੇ ਵਿੱਚ 25 ਤੋਂ 34 ਵਾਲਿਆਂ ਦੇ ਵਿੱਚ 4.7%। ਇਹ ਹਾਈਐਸਟ ਆ 2017 ਤੋਂ ਬਾਅਦ। ਸੋ ਬਿਜ਼ਨੈਸਸ ਵੀ ਕਾਫੀ ਜ਼ਿਆਦਾ ਜਿਹੜੇ ਉੱਥੇ ਸਲੋ ਹੈਗੇ ਆ। ਵਰਕ ਤੇ ਜਿਹੜੇ ਪੈਨਸ਼ਨ ਦੇ ਸੈਕਟਰੀ ਪੈਟ ਮੈਕਫੈਡਨ ਆ ਉਹਨਾਂ ਨੇ ਇਹ ਕਿਹਾ ਆ ਵੀ 3,81,000 ਹੋਰ ਲੋਕ ਜਿਹੜੇ ਆ ਉਹ 2025 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਜੋਬ ਮਿਲੀ ਹੈਗੀ ਆ। ਕੋਸ਼ਿਸ਼ ਜ਼ਰੂਰ ਕਰ ਰਹੇ ਹੈਗੇ ਆ, ਪਰ ਯੂਰਪ ਦਾ ਵੀ ਜਿਹੜਾ ਇਸ ਟਾਈਮ ਬੜਾ ਬੁਰਾ ਹਾਲ ਜਿਹੜਾ ਚੱਲ ਰਿਹਾ ਹੈਗਾ। ਕਹਿੰਦੇ ਭਈ ਯੰਗ ਲੋਕ ਜਿਹੜੇ ਯੰਗ ਬੱਚੇ ਆ ਉਹ ਜੋਬ ਤਾਂ ਚਾਹੁੰਦੇ ਹੈਗੇ ਆ, ਪਰ ਉਹਨਾਂ ਨੂੰ ਮਿਲ ਨਹੀਂ ਰਹੀ ਹੈਗੀ। ਐਕਸਪੀਰੀਅੰਸ ਨਹੀਂ ਹੈਗਾ ਤੇ ਏਆਈ ਨੂੰ ਲੈ ਕੇ ਕਿੰਨਾ ਕੁਛ ਜੋ ਚੇਂਜ ਹੋ ਰਿਹਾ ਹੈਗਾ। ਸੋ ਕੱਲਾ ਕੈਨੇਡਾ ਨਹੀਂ ਜੋ ਯੂਰਪ ਆ ਉਹਦੇ ਵਿੱਚ ਵੀ ਜਿਹੜਾ ਇਕੋਨਮੀ ਦਾ ਕਾਫੀ ਬੁਰਾ ਹਾਲ ਆ। ਯੂਐਸਏ ਹਜੇ ਵੀ ਠੀਕ ਆ। ਇੱਥੇ ਹਜੇ ਵੀ ਜੇ ਲੋਕਾਂ ਨੇ ਜੌਬ ਕਰਨੀ ਆ, ਜੌਬ ਮਿਲ ਰਹੀ ਹੈਗੀ। ਜੀ। ਅਗਲੀ ਖਬਰ ਵੱਲ ਚਲੀਏ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦੀ ਜਿਹੜੀ ਇਕੋਨਮੀ ਆ ਕਾਫੀ ਬੈਡ ਚੱਲ ਰਹੀ ਆ। ਅਨਪਲਾਇਮੈਂਟ ਬਹੁਤ ਜ਼ਿਆਦਾ ਆ। ਨਵੇਂ ਲੋਕਾਂ ਨੂੰ ਨਵੇਂ ਜਿਹੜੇ ਸਟੂਡੈਂਟਸ ਆ ਉਹ ਗ੍ਰੈਜੂਏਟ ਹੋਏ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀ। ਤੇ ਅੱਜ ਯੂਕੇ ਦੀ ਜਿਹੜੀ ਆ ਰਿਪੋਰਟ ਆਈ ਆ। ਯੂਕੇ ਦੇ ਵਿੱਚ ਵੀ ਜਿਹੜੀ ਅਨਪਲਾਇਮੈਂਟ ਆ ਕਹਿੰਦੇ 50 ਸਾਲਾਂ ਬਾਅਦ ਇੰਨੀ ਹਾਈ ਹੋ ਗਈ ਆ। ਇੰਨੀ ਹਾਈ ਆ ਵੀ 16 ਸਾਲ ਤੋਂ ਲੈ ਕੇ 24 ਸਾਲਾਂ ਦੇ ਜਿਹੜੇ ਬੱਚੇ ਆ ਯੂਨੀਵਰਸਿਟੀ ਚੋਂ ਗ੍ਰੈਜੂਏਟ ਹੋ ਰਹੇ ਆ ਉਹਨਾਂ ਦੇ ਵਿੱਚ ਅਨਪਲਾਇਮੈਂਟ ਰੇਟ 16.1% ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈ। ਇੰਡੀਆ ਨਹੀਂ ਹੈ, ਯੂਕੇ ਦੀ ਆਪਾਂ ਗੱਲ ਕਰ ਰਹੇ ਹੈਗੇ ਆ। ਸੋ 5 ਸਾਲਾਂ ਬਾਅਦ ਬਹੁਤ ਜ਼ਿਆਦਾ ਜਿਹੜੀ ਅਨਪਲਾਇਮੈਂਟ ਯੂਕੇ ਦੇ ਵਿੱਚ ਹੋਈ ਆ। 5.2% ਆ ਓਵਰੇਜ। ਪਰ ਜਿਹੜੇ ਯੰਗ ਬੱਚੇ ਆ ਉਹ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਆ ਉਹ 16.1%। 16 ਸਾਲ ਤੋਂ 24 ਸਾਲ ਵਾਲਿਆਂ ਦੇ ਵਿੱਚ 25 ਤੋਂ 34 ਵਾਲਿਆਂ ਦੇ ਵਿੱਚ 4.7%। ਇਹ ਹਾਈਐਸਟ ਆ 2017 ਤੋਂ ਬਾਅਦ। ਸੋ ਬਿਜ਼ਨੈਸਸ ਵੀ ਕਾਫੀ ਜ਼ਿਆਦਾ ਜਿਹੜੇ ਉੱਥੇ ਸਲੋ ਹੈਗੇ ਆ। ਵਰਕ ਤੇ ਜਿਹੜੇ ਪੈਨਸ਼ਨ ਦੇ ਸੈਕਟਰੀ ਪੈਟ ਮੈਕਫੈਡਨ ਆ ਉਹਨਾਂ ਨੇ ਇਹ ਕਿਹਾ ਆ ਵੀ 3,81,000 ਹੋਰ ਲੋਕ ਜਿਹੜੇ ਆ ਉਹ 2025 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਜੌਬ ਮਿਲੀ ਹੈਗੀ ਆ। ਕੋਸ਼ਿਸ਼ ਜ਼ਰੂਰ ਕਰ ਰਹੇ ਹੈਗੇ ਆ, ਪਰ ਯੂਰਪ ਦਾ ਵੀ ਜਿਹੜਾ ਇਸ ਟਾਈਮ ਬੜਾ ਬੁਰਾ ਹਾਲ ਜਿਹੜਾ ਚੱਲ ਰਿਹਾ ਹੈਗਾ। ਕਹਿੰਦੇ ਭਈ ਯੰਗ ਲੋਕ ਜਿਹੜੇ ਯੰਗ ਬੱਚੇ ਆ ਉਹ ਜੌਬ ਤਾਂ ਚਾਹੁੰਦੇ ਹੈਗੇ ਆ, ਪਰ ਉਹਨਾਂ ਨੂੰ ਮਿਲ ਨਹੀਂ ਰਹੀ ਹੈਗੀ। ਐਕਸਪੀਰੀਅੰਸ ਨਹੀਂ ਹੈਗਾ ਤੇ ਏਆਈ ਨੂੰ ਲੈ ਕੇ ਕਿੰਨਾ ਕੁਛ ਜੋ ਚੇਂਜ ਹੋ ਰਿਹਾ ਹੈਗਾ। ਸੋ ਕੱਲਾ ਕੈਨੇਡਾ ਨਹੀਂ ਜੋ ਯੂਰਪ ਆ ਉਹਦੇ ਵਿੱਚ ਵੀ ਜਿਹੜਾ ਇਕੋਨਮੀ ਦਾ ਕਾਫੀ ਬੁਰਾ ਹਾਲ ਆ। ਯੂਐਸਏ ਹਜੇ ਵੀ ਠੀਕ ਆ। ਇੱਥੇ ਹਜੇ ਵੀ ਜੇ ਲੋਕਾਂ ਨੇ ਜੌਬ ਕਰਨੀ ਆ, ਜੌਬ ਮਿਲ ਰਹੀ ਹੈਗੀ। ਜੀ।